मनेर को रियासत से 5-7 पिंड थे राजपूतों के। अच्छा उन्हें भी नहीं उठन देते ਉੱਥੇ ही बैठे हैं सिखा में हाँ जी शेरचा सिंह हाँ जी गुजर सिंह हाँ जी अच्छा दसौंदा सिंह बग्गा सिंह हरि सिंह आसा सिंह ਇਹ ਕਿਹੜੇ ਪਿੰਡ ਦੇ ਸਨ नौगढ़ के। ਅੱਛਾ ਲੋਹਗੜ੍ਹ ਦੇ ਸਨ हाँ पंजाबी भी हाँ जी गुरमुखी भी उड़ाई ससा कक्का खक्का गग्गा कग्गा पप्पा ससा जद ਅੱਛਾ ਜੀ ਇਹਦਾ ਮਤਲਬ ਤੁਹਾਨੂੰ ਆਉਂਦੀ ਹੈ या राम अस्सलामुअलैकुम ਅੱਜ ਅਸੀਂ ਆਏ ਹਾਂ ਜੀ ਪਿੰਡ ਸਹੋਕੇ ਤੇ ਸਾਡੇ ਨਾਲ ਬਜ਼ੁਰਗ ਨੇ ਜੀ ਮੁਹੰਮਦ ਰਫੀਕ ਸਾਹਿਬ ਰਾਜਪੂਤ ਬਰਾਦਰੀ ਤੇ ਗੋਤ ਇਹਨਾਂ ਦੀ ਮੰਝ ਤੇ ਪਿੰਡ ਇਹਨਾਂ ਦਾ ਜੀ ਕਸਬਾ ਭਰਾਲ ਪਹਿਲੇ ਅਸੀਂ ਕਸਬਾ ਭਰਾਲ ਦੀ ਵੀਡੀਓ ਅਪਲੋਡ ਕਰ ਚੁੱਕੇ ਹਾਂ ਲੇਕਿਨ ਅਸੀਂ ਕਹਿ ਰਹੇ ਖਜ਼ਾਨਾ ਜਿਹੜਾ ਅਸੀਂ ਆਪਣੇ ਕੈਮਰੇ ਵਿੱਚ ਰਿਕਾਰਡ ਕਰ ਲਈਏ ਤੇ ਇਹਨਾਂ ਕੋਲ ਜਿਹੜੀਆਂ ਹੋਰ ਗੱਲਾਂ ਜਿਹੜੀਆਂ ਉਹਨਾਂ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਇਹਨਾਂ ਨੂੰ ਪਤਾ ਇਹਨਾਂ ਦੀ ਜ਼ਿੰਦਗੀ ਨਾਲ ਵਾਪਰੀਆਂ ਉਹਨਾਂ ਦੇ ਬਾਰੇ ਵੀ ਅਸੀਂ ਪੁੱਛੀਏ ਤੇ ਬਜ਼ੁਰਗਾਂ ਨੂੰ ਥੋੜਾ ਜਿਹਾ ਉੱਚੀ ਸੁਣਦਾ ਤੇ ਇਸ ਵਾਸਤੇ ਅਸੀਂ ਇਹਨਾਂ ਦੇ ਪੋਤੇ ਨੇ ਅਲੀ ਮੰਝ ਇਹਨਾਂ ਨੂੰ ਬਿਠਾਇਆ ਨਾਲ ਤੇ ਜੋ ਸਵਾਲ ਹੋਣਗੇ ਇਹਨਾਂ ਨੂੰ ਪੁੱਛ ਕੇ ਤੇ ਕੈਮਰੇ ਦੇ ਅੱਗੇ ਬਜ਼ੁਰਗ ਫਿਰ ਦੱਸਣਗੇ ਔਰ ਸ਼ੁਰੂ ਕਰਦੇ ਹਾਂ ਅੱਜ ਦਾ ਐਪੀਸੋਡ ਸਲਾਮ ਅਲੈਕਮ ਬਜ਼ੁਰਗੋ ਕੀ ਨਾਮ ਹੈ ਆਪਣਾ मोहम्मद रफीक ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ अब्दुल्ला खान ਤੁਹਾਡੇ ਭਾਈਆਂ ਦੇ ਨਾਮ ਕੀ ਨੇ मेरा नाम मेहर खान हुआ ਹਾਂਜੀ चौधरी चौधरा बशीर खान हुआ ਹਾਂਜੀ और चौधरा जुल्फकार था ਹਾਂਜੀ और चौधरा मेरा नाम वो सारे में छोटा शबीर ਪੰਜ ਭਰਾ ਸੀ हाँ ਸਹੀ ਹੋ ਗਿਆ ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ ਹਿੰਦੁਸਤਾਨ ਦੀਆਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਹਿੰਦੁਸਤਾਨੋਂ ਪਾਕਿਸਤਾਨ ਆਏ ਹੋ उम्र थी ਹਾਂਜੀ 17-18 साल ਜਵਾਨ ਸੀ हाँ ਸਹੀ ਹੋ ਗਿਆ ਕਿਹੜਾ ਪਿੰਡ ਸੀ ਆਪਣਾ ਪੁਰਾਣਾ कसबा भराल बोराल ਬੋਰਾਲ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ आजाद दौड़ अच्छा दौड़ था एक मानकी थी संदौड़ था ਹਾਂਜੀ बापड़ा था एक पास था फौजेवा कल्याण ਤੁਹਾਡਾ ਪਿੰਡ ਛੋਟਾ ਸੀ ਕਿ ਵੱਡਾ ਸੀ बड़ा बहुत बड़ा पेड़ था ਕਿੰਨੀਆਂ ਮਸਜਿਦਾਂ ਸੀ ਉਹਦੇ ਵਿੱਚ पर 6 6 ਮਸਜਿਦਾਂ ਸੀ हाँ ਕਿਹੜੀ ਕਿਹੜੀ ਸਾਈਡ ਤੇ ਸੀ ਮਸਜਿਦ ਨਹੀਂ ਲਹਿੰਦੇ ਪਾਸੇ ਸੀ ਕਿ ਚੜ੍ਹਦੇ ਪਾਸੇ ਸੀ दो पिंड बेकार थी ਹਾਂਜੀ एक चारे पासे बाले के पास सारे पासे ਅੱਛਾ ਸਾਰੇ ਪਾਸੇ ਸੀ ਸਕੂਲ ਕਿੱਥੇ ਸੀ ਪਿੰਡ ਦੇ ਵਿੱਚ ਸਕੂਲ ਕਿਹੜੀ ਸਾਈਡ ਤੇ ਸੀ स्कूल ਹਾਂਜੀ स्कूल था पहले तो चलो जब आया से इधर संदौर बल था बाहर बनाया पहले पिंड चीरा कच्चा ਹਾਂ फिर बाहर बना संदौर वाली सड़क से ਤੁਸੀਂ ਪੜ੍ਹਦੇ ਰਹੇ ਹੋ ਪਿੰਡ वो तेरे पिंड ही पढ़ रहे ਪਿੰਡ ਵਾਲੇ ਸਕੂਲ 'ਚ और जाके वो तो पढ़ पूरा ਕਿੰਨੇ ਕਲਾਸਾਂ ਪੜ੍ਹੀਆਂ चार दिन ਅੱਛਾ 4 ਕਲਾਸਾਂ ਤੱਕ ਸੀ ਕਿਹੜਾ ਮਾਸਟਰ ਸੀ ਉੱਥੇ ਪੜਾਉਂਦਾ मास्टर साहब ਫਜ਼ਲਦੀਨ तेली का खेड़ी का ਕਿਹੜੇ ਪਿੰਡ ਦਾ ਸੀ खेड़ी का ਖੇੜੀ ਦਾ ਮੁਸਲਮਾਨ ਸੀ मुसलमान ਤੇ ਸਿੱਖ ਵੀ ਪੜਾਉਂਦੇ ਸੀ ਸਿੱਖ ਮਾਸਟਰ सिख ਹਾਂਜੀ सिख साढ़े नहीं था ਨਹੀਂ ਸੀ ਇਹ हाँ इंडिया च नहीं था सिख मास्टर पहले हिंदू में। ਅੱਛਾ ਬੱਚੇ ਸਿੱਖਾਂ ਦੇ ਪੜ੍ਹਦੇ ਸੀ ਨਾਲ हाँ ਕੀ ਨਾਂ ਸੀ ਯਾਰਾਂ ਦੇ वो एक का नाम मंगलवार था ਹਾਂਜੀ एक का नाम बचन था एक का राजेंद्र था एक का तेजेंद्र था ਇਹੋ ਜਿਹੇ ਨਾਂ ਦੇ ਇਹ ਕੀ ਕਿਹੜੇ ਕੌਮਾਂ ਦੇ ਸੀ ਬੱਚੇ
ਬੱਚੇ ਹਾਂ ਇੱਕ ਦਾ ਬਾਬੇ ਦਾ ਪਿੰਡ ਦੱਖਣ ਦੱਖਣ ਪਾਸੇ ਕਿਹੜਾ ਪਿੰਡ ਸੀ? ਦਸੌਂਦਾ ਸਿੰਘ ਬਾਬਾ। ਅੱਛਾ ਇੱਕ ਇੱਧਰ ਦਾ ਪਿੰਡ ਲੋਹਗੜ੍ਹ, ਹਾਂ ਇੱਕ ਇੱਧਰ ਪਿੰਡ ਦਾ ਆਪਣਾ ਜਲਮਾਣਾ, ਹਾਂਜੀ। ਉੱਥੇ ਦਾ ਸਰਦਿਆਲ। ਦਿਆਲ ਸਿੰਘ ਤੁਹਾਡੀ ਉਮਰ ਦੇ ਸੀ? ਉਹ ਕੋਈ ਛੋਟਾ 2 ਸਾਲ ਕੋਈ ਬੜਾ ਨਿਆਣਾ ਜਿਹੜੇ ਪੜ੍ਹਦੇ। ਖੇਡਾਂ ਕਿਹੜੀਆਂ ਖੇਡਦੇ ਸੀ ਸਕੂਲ 'ਚ? ਹੈ ਜੀ ਖੇਡਾਂ ਕਿਹੜੀਆਂ ਖੇਡਦੇ ਸੀ? ਮੈਂ ਤਾਂ ਖੇਲਾ ਖੋਲਾ ਕੌਣ ਕਰਾਉਂਦਾ, ਖੇਲਾਂ ਕੋਈ ਨਹੀਂ ਸੀ ਕੋਈ ਮੇਰਾ ਕੱਪੜਾ ਵੀ ਬੈਠਣ ਸਹੀ ਹੋ ਗਿਆ। ਮਾਰਾ ਦੇ ਕਿੰਨੇ ਘਰ ਸੀ? ਮਾਰਾ ਦੇ 20-25 ਘਰ ਦੇ। ਕੀ ਨਾਂ ਸੀ ਉਹਨਾਂ ਦੇ? ਇਹ ਤਾਂ ਦਾ ਪਾਇਆ ਇਦੂ ਦਾ ਪੁੱਤ ਥਾਰਾ ਇੱਕ और एक गुरदत्ती, एक किसना, एक सावना, एक ऐसा काका बुनिया बुनिया रब बुनिया वाला फौजी फौजी 15-20 थे फौज लोग हांकांग जाते थे। हांकांग और ਤੁਹਾਡੇ और सारे पिंडों हांकांग बसेरे थे। ਕੀ ਨਾਂ ਸੀ ਉਹਨਾਂ ਦਾ? अब्दुल मजीद साहब किन्ने साल का पिंड हांकांग आया। हांकांग ਚ ਰਹਿੰਦੇ ਸੀ? हाँ ਅੱਛਾ ਜੀ, ਬੜੀ ਗੱਲ ਹੈ। ਇਹ ਦੱਸੋ ਤੁਹਾਡਾ ਜਦੋਂ ਪਿੰਡ ਸੀ हाँ ਉਦੋਂ ਉੱਥੇ ਸਾਰੇ ਵਾਹੀਆਂ ਕਰਦੇ ਸੀ? हाँ ਤੁਹਾਡੇ ਕੋਲ ਕਿੰਨੇ ਡੰਗਰ ਸਨ? डंगर 4 ढगे हुए, 5-4 मैसा दियां, 5-4 गाइयां ने। ਤੁਸੀਂ ਖੁਦ ਸੰਭਾਲਦੇ ਸੀ? हाँ नाल साझी भी होंगे, चूड़े रख लेंदे ते नाल पिंड दे बंदे रख लेंदे। ਉਹ ਸਾਡੇ ਸਾਰੇ ਦਾਣਿਆਂ ਦੇ ਲੈਂਦੇ ਬਾਹਰੋਂ, ਜਿੰਨੇ ਦਾਣੇ ਕਮਾ ਲੈਣ ਉਹਦੇ ਵਿੱਚ ਆਪਣਾ ਹਿੱਸਾ ਲੈ ਜਾਣ। ਪੱਠਿਆਂ ਦਾ ਕਿਹੜਾ ਬੰਦਾ ਰੱਖਿਆ ਸੀ ਤੁਸੀਂ ਉਸ ਵੇਲੇ? ਬੀਬਾ ਬੀਬਾ। ਪਿੰਡ ਦਾ ਹੀ ਸੀ? ਹਾਂ ਸਹੀ ਚੂੜਿਆਂ ਦਾ ਉੱਥੇ ਚੜ੍ਹਦੇ ਪਾਸੇ ਘਰ। ਸਹੀ ਹੋ ਗਿਆ। ਨਾਲ ਦੇ ਪਿੰਡਾਂ 'ਚ ਜਾਂਦੇ ਸੀ ਤੁਸੀਂ? ਸਿੱਖਾਂ ਦੇ ਪਿੰਡ ਕਿਹੜੇ ਕਿਹੜੇ ਸੀ? ਨਾਲ ਦੇ ਪਿੰਡ ਹਾਂ ਸਿੱਖਾਂ ਦੇ। ਸਿੱਖਾਂ ਦੇ ਮੁਸਲਮਾਨਾਂ ਦੇ ਵੀ ਸੀ 2-3, ਬਾਕੀ ਸਿੱਖਾਂ ਨੇ ਤਾਂ ਦੱਸਿਆ ਵਾ ਹੈਗੇ। ਅੱਛਾ, ਨਹੀਂ ਸਿੱਖਾਂ ਦੇ ਪਿੰਡ ਜਾਂਦੇ ਸੀ? ਆਹੋ ਜਾਂਦੇ ਨੇ ਸਿੱਖ ਸਾਡੇ ਨਾਲ, ਸਿੱਖਾਂ ਦੇ ਪਿੰਡ ਚਲੇ ਜਾਂਦੇ ਨੇ। ਉੱਥੋਂ ਦੇ ਪਿੰਡਾਂ ਦੇ ਬੱਚਿਆਂ ਦੇ ਨਾਂ ਯਾਦ ਨੇ ਬੰਦਿਆਂ ਦੇ? ਬੰਦਿਆਂ ਦੇ ਨਾਮ ਦਾ ਯਾਦ ਨੇ, ਪੱਤੀਆਂ ਦਾ ਨਹੀਂ ਅੱਛਾ ਪਤਾ। ਬੰਦਿਆਂ ਦੇ ਨਾਂ ਦੱਸੋ। ਉਹਨਾਂ ਦਾ ਸਿੱਖਾਂ ਦੇ ਹਾਂਜੀ ਚੇਤਾ ਸਿਆਂ, ਹਾਂਜੀ ਗੁਜਰ ਸਿਆਂ, ਹਾਂਜੀ ਅੱਛਾ ਦਸੌਂਦਾ ਸਿੰਘ, ਬੱਗਾ ਸਿੰਘ, ਹਰੀ ਸਿੰਘ, ਆਸਾ ਸਿੰਘ। ਇਹ ਕਿਹੜੇ ਪਿੰਡ ਦੇ ਸਨ? ਲੋਹਗੜ੍ਹ ਦੇ। ਅੱਛਾ ਲੋਹਗੜ੍ਹ ਦੇ ਸਨ। ਹਾਂ ਖੂਹ ਕਿੰਨੇ ਸਨ? ਖੂਹ? ਖੂਹ ਹਾਂਜੀ ਖੂਹ ਸਾਡੇ ਪਿੰਡ ਦੇ ਸਾਰੇ ਨੇ। ਹਾਂਜੀ 25 के खूह थे। 25 ਖੂਹ ਸੇ। 25 ਕਿੰਨੀ ਜ਼ਮੀਨ ਸੀ ਪਿੰਡ ਦੀ? जमीन तो भाई कोई मैंने नहीं पता, बहुत बड़ी जमीन थी। ਤੁਹਾਡੀ ਕਿੰਨੀ ਸੀ? साढ़े 2.5 मुरब्बे थे। 2.5 ਮੁਰੱਬੇ ਸੀ। हाँ मुरब्बे 8-8 32 मुरब्बे थे, एक पत्ती नूं। ਅੱਛਾ 32 ਮੁਰੱਬੇ ਇੱਕ ਪੱਤੀ ਸੀ। पत्ती नूं एक नंबर 32 मुरब्बे थे। अब मुरब्बे से फिर एक सही बार बाहर साख लेंदे ने मेरे दिंदे ने, हुण ऐसे आ के लगे होण। ਅੱਛਾ ਅੱਛਾ, ਉਦੋਂ ਆਪਸ 'ਚ ਹੀ ਕਰਦੇ ਸੀ? हाँ पिंड च करदे सारे, ऐसे आ के भी नहीं करदे किते, ऐसे दा होण लगे ना करना। ਸਹੀ ਸਹੀ ਸਹੀ। एक दादे दे नाल से सारी पाइयां पानी जमीन थी। ਕਿਹੜੀ ਕਿਹੜੀ ਫਸਲ ਹੁੰਦੀ ਸੀ ਤੁਹਾਡੇ ਉੱਥੇ? ਉਹ ਫਸਲ ਕਿਤਾਂ ਦੱਸਿਆ, ਮਕਈ, ਹਾਂਜੀ ਕਪਾਹ, ਹਾਂਜੀ। ਕਮਾਲ, ਮੂੰਗੀਆਂ, ਮਾਂ, ਨਿਕੜ ਦੇ ਕੋੜਾ ਸਭ ਕੁਝ ਹੁੰਦਾ ਵਾ। ਅੱਛਾ 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 ਅੱਛਾ। ਸ਼ਿਕਾਰ ਖੇਲਦੇ ਸੀ? ਹਾਂ ਸ਼ਿਕਾਰ ਸ਼ਿਕਾਰ ਦਾ ਕੋਈ ਅੰਤ ਹੀ ਨਹੀਂ ਸੀ। ਕੌਣ ਖੇਡਦਾ ਸੀ ਸ਼ਿਕਾਰ? ਸ਼ਿਕਾਰ ਸਾਰੇ ਹੀ ਕਰ ਬੰਦੂਕਾਂ ਮਾਰ, ਹਰਨ ਮਾਰ ਲੈਂਦੇ, ਕੁੱਤੇ ਆ ਸਾਲ ਨੂੰ ਰੱਖੇ ਅੰਦਰ, ਸਾਲ ਨੂੰ ਤਾਂ ਅੰਦਰ ਕੁੱਤਾ ਫੜ ਸਕਦਾ, ਹਰਨ ਦੇ ਜਾਂ ਸਾਡੇ ਕੋਲ ਆਪੇ ਜਾਵੇ ਵੀ। ਉੱਥੇ ਹਰਨ ਹੈਗੇ ਸਨ? ਹਲੇ ਐਡੇ ਐਡੇ ਸਿੰਘ ਆਉਂਦੇ ਸੀ ਅੱਛਾ ਜੀ। ਹਰਨਾਂ ਦੇ, ਹਰਨ ਬੜੇ ਖਾਂਦੇ ਨੇ,
ਖਾਦੇ ਰਹੇ ਪਕਾਉਂਦੇ ਰਹੇ ਹੁਣ ਤੇ ਉਹ ਜਨ ਸਭਾ ਸਹੀ ਸਹੀ ਆਇਆ ਰੋਜ਼ ਮੇਰਾ ਬਲੈਂਦੇ ਜਾਣ ਲੱਗਾ ਰੋਜ਼ ਤੁਸੀਂ ਨਹੀਂ ਦੇਖਿਆ ਨਹੀਂ ਜੀ ਰੋਜ਼ ਤਾਂ ਬਲੈਂਦੇ ਜਾਣ ਲੱਗਾ ਅੱਛਾ ਉਹ ਵੀ ਹਲਾਲ ਥਾ ਉਹ ਵੀ ਘਰ ਬਾਹਰ ਲੈਂਦੇ ਤੇ ਬਜ਼ੁਰਗਾਂ ਐਡੀ ਗੋਲੀ ਮੇਰੀ ਇੱਕ ਵਿਆਹਾਂ ਸ਼ਾਦੀਆਂ ਤੇ ਮੈਂ ਕਿਹਾ ਜਾਂਦੇ ਸੀ ਵਿਆਹ ਸਾਰੀਆਂ ਨੂੰ ਕਿਸੇ ਪਿੰਡੇ ਆਪਣਾ ਪਿੰਡ ਕੱਟਾ ਬੱਕਰੇ ਕਰਦਾ ਵਾ ਅੱਛਾ ਬੜਾ ਡੰਗਰ ਤਾਂ ਅਸੀਂ ਖਾਂਦੇ ਹੀ ਨਹੀਂ ਤੇ ਸਹੀ ਸਹੀ ਬੜਾ ਡੰਗਰ ਨਹੀਂ ਤਾਂ ਕਰਦਾ ਕੋਈ ਤੁਹਾਡੇ ਭਰਾਵਾਂ ਦੇ ਵਿਆਹ ਹੋਏ ਸੀ ਉਸ ਵੇਲੇ ਹਾਂ ਕਿਹੜੇ ਕਿਹੜੇ ਭਰਾ ਦਾ ਵਿਆਹ ਹੋਇਆ ਸੀ ਉਹ ਸਾਰਿਆਂ ਦੇ ਹੋਏ ਕਿਹੜੇ ਕਿਹੜੇ ਪਿੰਡ ਹੋਏ ਸਨ ਉਹ ਪਿੰਡ ਸੀ ਮੇਰੇ ਸਾਹਮਣੇ ਨਾਮ ਨਹੀਂ ਜਾਂਦੇ ਅੱਛਾ ਆਪਸ ਠੀਕ ਕਰਦੇ ਸੀ ਨਾਮ ਦੇ ਸਾਡੇ ਜਾਂਦਾ ਕੋਈ ਤੁਹਾਡੀ ਸ਼ਾਦੀ ਉੱਥੇ ਹੋਈ ਕਿ ਇੱਧਰ ਆ ਕੇ ਹੋਈ ਉੱਥੇ ਹੀ ਹੋਈ ਤੁਹਾਡੀ ਸ਼ਾਦੀ ਹਾਂ ਸਾਡੇ ਬਾਹਰ ਨਾਮ ਦਿੰਦੇ ਨੇ ਨਾ ਲਿਆਉਂਦੇ ਕੋਈ ਮਰਿਆ ਗਿਆ ਕੋਈ ਸੀ ਨਾ ਹੀ ਕੋਈ ਆਵੇ ਉਹਨੂੰ ਬਾਹਰ ਹੀ ਆ ਜਾਂਦੇ ਸਹੀ ਹੋ ਗਿਆ ਪੰਜਾਬੀ ਪੜ੍ਹ ਲੈਂਦੇ ਹੋ ਹਾਂਜੀ ਪੰਜਾਬੀ ਗੁਰਮੁਖੀ ਪੜ੍ਹ ਲੈਂਦੇ ਹੋ ਹਾਂ ਤੇ ਹੋਰ ਕਿਹੜੀ ਕਿਹੜੀ ਉਰਦੂ ਵੀ ਪੜ੍ਹ ਲੈਂਦੇ ਹੋ ਉਰਦੂ ਵੀ ਪੜ੍ਹ ਲਈ ਹੈ ਤੇ ਹਿੰਦੀ ਅੰਗਰੇਜ਼ੀ ਹਾਂਜੀ ਹਿੰਦੀ ਹਿੰਦੀ ਅੰਗਰੇਜ਼ੀ ਕੋਈ ਨਹੀਂ ਅੰਗਰੇਜ਼ੀ ਆਨੇ ਤਖਤੀ ਆ ਕਰ ਲਿਆ ਉਹ ਪੜ੍ਹਿਆ ਨਹੀਂ ਜਾਂਦਾ ਹੈ ਹੀ ਨਹੀਂ ਸੀ ਜਿਹੜੀ ਸੀ ਕੋਈ ਨਜ਼ਮ ਆਉਂਦੀ ਹੈ ਗੁਰਮੁਖੀ ਦੀ ਪੰਜਾਬੀ ਹਾਂ ਕੋਈ ਪੜ੍ਹ ਕੇ ਸੁਣਾਓ ਹਾਂ ਸਾਨੂੰ ਕਿ ਪੰਜਾਬੀ ਹਾਂ ਪੰਜਾਬੀ ਕੋਈ ਗੱਲਾਂ ਹਾਂ ਨਹੀਂ ਤਖਤੀ ਪੰਜਾਬੀ ਦੇ ਖਾਲੀਆਂ ਗੱਲਾਂ ਨੇ ਤਖਤੀ ਸੁਣਾਓ ਤਖਤੀ ਹਾਂ ਤਖਤੀ ਸੁਣਾਓ ਤਖਤੀ ਗਰੋਦੀ ਪੰਜਾਬੀ ਦੀ ਹਾਂਜੀ ਗੁਰਮੁਖੀ ਦੀ ਉੜਾ ਵਾਈ ਸਸਾ ਕੱਕਾ ਖੱਖਾ ਗੱਗਾ ਕੱਗਾ ਪਪਾ ਸਸਾ ਜੱਦ ਅੱਛਾ ਜੀ ਇਹਦਾ ਮਤਲਬ ਤੁਹਾਨੂੰ ਆਉਂਦੀ ਹੈ ਸਹੀ ਹੋ ਗਿਆ ਉੱਥੇ ਰਾਜੇ ਦਾ ਕੀ ਨਾਮ ਸੀ ਰਾਜਾ ਸੀ ਜਿਹੜਾ ਆਪਣਾ ਰਾਜਾ ਬਾਬਾ ਆਲਾ ਸਿੰਘ ਸਾਜੀ ਨੇ ਵਿਆਸ ਬਣਾਈ ਕਰੇ ਕੋਈ ਆਲਾ ਸਿੰਘ ਨੇ ਵਿਆਸ ਉਹ ਬਣਾਈ ਵਿਆਸ ਫਿਰ ਉਹ ਖਨ ਕਿੰਨੇ ਦਾ 5-6 ਪੋਤੇ ਨਾਂਗੇ ਭੂਪਿੰਦਰ ਸਿੰਘ ਸਾਹਿਬ ਰਵਿੰਦਰ ਸਿੰਘ ਸਾਹਿਬ ਯਾਦਵਿੰਦ ਉਹ ਸ਼ੇਖਰ ਯਾਰ ਅਸੀਂ ਪੜ੍ਹੀਆਂ ਸਾਡੇ ਪੜ੍ਹੀਆਂ ਦੇ ਉਹ ਭੂਪਿੰਦਰ ਸਿੰਘ ਮਰਿਆ ਸਹੀ ਭੂਪਿੰਦਰ ਸਿੰਘ ਮਰਿਆ ਦੇ ਮਗਰੋਂ ਉਹਦਾ ਪੁੱਤ ਦਾ ਯਾਦਵਿੰਦਰ ਬੈਠਾ ਪੜ੍ਹਦੇ ਅਸੀਂ ਸਹੀ ਪੜ੍ਹਦੇ ਉਹ ਮੁੰਡੇ ਗੱਲਾਂ ਕਰਦੇ ਹੁੰਦੇ ਨੇ ਕਹਿਣ ਲੱਗੇ ਵੀ ਆਲੂ ਦੇ ਤਖਤੀ ਸ਼ੁਰੂ ਹੁੰਦੀ ਹੈ ਬਾਅਦ ਵਿੱਚ ਬਾਬਾ ਆਲਾ ਸਿੰਘ ਲੱਗਦਾ ਵਾ ਇਹ ਤੇ ਆ ਗਈ ਇਹ ਖਤਮ ਹੋ ਜਾਣੀ ਉਹੀ ਗੱਲ ਸਹੀ ਉਹ ਗੱਲ ਰਿਆਸਤਾਂ ਤੋੜਦੀਆਂ ਨੇ ਅੱਛਾ ਰਿਆਸਤਾਂ ਸਭ ਤੋੜਦੀਆਂ ਨੇ ਉਹ ਸਾਡਾ ਸਿੱਖ ਪੂਰਾ ਦਾ ਕੌਣ ਜਿਹੜਾ ਰਾਜਾ ਸਾਡਾ ਪਟਿਆਲੇ ਵਾਲਾ ਅੱਛਾ ਬੜਾ ਸਿੱਖ ਥਾ ਉਹਨੇ ਬਹੁਤ ਖਰਾਬ ਕੀਤਾ ਕੰਮ ਮੁਸਲਮਾਨਾਂ ਨੂੰ ਮਾੜਾ ਹੀ ਸਮਝਦਾ ਉਹ ਆ ਹੈ ਨਹੀਂ ਨਾ ਫਿਰ ਜਦੋਂ ਉਹਨਾਂ ਨੂੰ ਪੜ੍ਹਾਈ ਜ਼ਮੀਨ ਜਿਹਦਾ ਕੋਈ 5-7 ਪੋਸਟਾਂ ਦਾ ਨੇੜੇ ਨਹੀਂ ਦਾ ਨਾ ਉਹ ਜ਼ਮੀਨ ਨਿਜਲ ਕਰ ਲੈਂਦਾ ਤਾ ਅੱਛਾ ਜੀ ਹਾਂ ਫਿਰ ਮਰਨ ਲੱਗਿਆ ਨਾ ਵੀ ਹੁਣ ਤਾਂ ਛੱਡਦਾ ਮੇਰਾ ਰਾਜ ਗਿਆ ਫਿਰ ਛੱਡਤੀ ਫਿਰ ਕਹਿਣ ਬਾਹਰ ਪਿੰਡ ਤੇ ਇਹੋ ਜਿਹੇ ਕੰਮ ਤੇ ਸਹੀ ਸਹੀ ਧੀਆਂ ਦਾ ਨਾਮ ਸੀ ਲੱਗਦੀ ਧੀਆਂ ਦੇ ਨਾਲ ਨਹੀਂ ਸੀ ਲੱਗਦੀ ਨਾ ਜ਼ਮੀਨ ਦਾ ਇੱਕ ਮਰਲਾ ਨਹੀਂ ਤਾਂ ਲੱਗਦਾ ਤੁਸੀਂ ਵੀ ਨਹੀਂ ਸੀ ਲਵਾਉਂਦੇ ਹੈ ਤੁਹਾਡੀ ਵੀ ਨਹੀਂ ਸੀ ਲੱਗਦੀ ਨਹੀਂ ਲੱਗਦੀ ਨਹੀਂ ਸੀ ਸਾਡੇ ਜੋ ਮਰਜ਼ੀ ਅੱਛਾ ਅਸੀਂ ਨਜ਼ਰ ਪਾਕਿਸਤਾਨ ਚ ਰਹੇ ਨਾ ਕੁੜੀ ਨੂੰ ਕਿਸੇ ਨੂੰ ਜ਼ਮੀਨ ਨਹੀਂ ਮਿਲਣੀ ਜਿਹਦਾ ਨਹੀਂ ਦਾ ਕੋਈ ਭਾਈ ਭੂਈ ਹੁੰਦਾ ਉਹ ਵਿਚਾਰੇ ਘਰ ਚ ਬਹਿ ਰਹੇ ਨੇ ਸਹੀ ਜ਼ਮੀਨ ਦਾ ਮਰਲਾ ਨਹੀਂ ਤਾਂ ਮਿਲਦਾ ਤਾਂ ਚਾਚਿਆਂ ਨੂੰ ਮਿਲ ਜਾਂਦਾ ਸਭ ਨੂੰ ਤੇ ਗੁਰਦੁਆਰੇ ਜੇ ਜਾਂਦੇ ਸੀ ਕਦੀ ਨਾਲ ਦੇ ਪਿੰਡ ਮਾਰੇ ਪਿੰਡ ਗੁਰਦੁਆਰਾ ਪਾਇਆ ਅੱਜ ਤੱਕ ਕੋਈ ਦੇਖਿਆ ਆਮਨੇ ਦੇ ਜਾਂਦੇ
ਸਾਡੇ ਨਾਲ ਹੀ ਤਾਂ ਜ਼ਮੀਨ 'ਚ ਆਉਂਦੇ ਰਹੇ ਸਿੱਖ ਹਾਂ ਪੱਠੇ ਪੁੱਠੇ ਡੰਗਰ ਰੱਖਦਾ ਸਾਲ ਸਹੀ। ਬੜਾ ਦੋ ਬਾਲ ਕੇ ਉਹਦੇ ਉਹ ਆ ਜਾਣਾ ਡੰਗਰੋਂ ਕੋਲ ਪੱਠੇ ਲੈ ਜਾਣਾ ਪਾ ਲੈਣ ਅਸੀਂ ਵੀ ਚਲੋ ਗੱਲ ਕਰਾਂਗੇ ਵਿਖਵਾ ਵੀ ਜੀ ਆਉਂਦੀ ਹੈ ਗੱਲ ਕਰਾਂਗੇ ਜੀ ਨੇ ਚਾਰ ਹੁੰਦਾ ਗੱਲ ਦਾ ਬੜਾ ਹਾਂਜੀ ਉਹ ਚਾਰ ਸਿਰ ਪਾ ਕੇ ਰੱਖ ਲੈਣਾ ਉਹਨਾਂ ਨੇ ਮੈਂ ਲਾ ਲਵਾਂਗੇ ਵਿਸਾਖੀ ਨੂੰ ਵਿਸਾਖੀ ਬਾਅਦ ਦਿਨ ਫਿਰ ਪਕਾਵਾਂਗੇ ਮਾਲ ਪੂਰਾ ਪਕਾਉਣਾ ਮਾਲ ਪੂਰੀਆਂ ਹਲਵਾ ਕਰਕੇ ਰੱਖ ਲੈਣ ਹਲਵਾ ਕਰਕੇ ਰੱਖ ਲੈਣ ਵੰਡੀ ਜਾਣ ਸਹੀ ਤੁਸੀਂ ਖਾਂਦੇ ਸੀ ਦਿਨ ਸੇ ਖਾਂਦੇ ਸਹੀ ਹੋ ਗਿਆ ਯਾਦਾਂ ਆਉਂਦੀਆਂ ਵੈਸੇ ਆਪਣੇ ਯਾਰਾਂ ਦੀਆਂ ਹਾਂਜੀ ਜਿਹੜੇ ਨਾਲ ਪੜ੍ਹਦੇ ਸੀ ਕਦੀ ਯਾਦ ਆਏ ਆ ਇਹ ਯਾਰ ਕੀ ਕਰਨਾ ਕਿਹੜਾ ਜ਼ਮਾਨਾ ਕਰਾ ਹੈ ਕਿ ਨਹੀਂ ਕੋਈ ਨਹੀਂ ਅਗਰ ਤੁਸੀਂ ਹੈਗੇ ਹੋ ਜੋ ਵੀ ਹੋਣਗੇ ਨਾ ਉਹ ਨਾਲ ਦਾ ਮੁੰਡਾ ਸਾਡੀਆਂ ਦੇ ਮੁੰਡੇ ਦੇ ਮਨੋਹਰ ਤੈਨੂੰ ਕੀ ਕਰਦਾ ਸੀ ਹੁਣ ਮਨੋਹਰ ਦਾ ਥਾਣੇਦਾਰ ਦਾ ਪੁੱਤ ਅੱਛਾ ਬਚਨ ਦਾ ਉਹਦਾ ਭਤੀਜਾ ਪ੍ਰਤਾਪ ਸਿੰਘ ਦਾ ਅੱਛਾ ਉਹ ਮੁੰਡੇ ਬੜੇ ਉਹਨੇ ਆ ਕੇ ਸਾਡੇ ਮਾਸਟਰ ਨੂੰ ਕਿਹਾ ਮਾਸਟਰ ਜੀ ਸਾਨੂੰ ਇਹਨਾਂ ਨੇ ਗੋਲ ਸਿੰਘ ਦੀ ਜ਼ਰੂਰ ਨਹੀਂ ਹੈ ਚੰਦ ਸਾਰਾ ਲਾਏ ਪਰ ਪੜ੍ਹਾ ਦੇ ਇਹਨਾਂ ਨੇ ਅੱਛਾ ਪੜਾਉਣਾ ਕਿ 500 ਆਪ ਅਨਪੜ੍ਹ ਥੋੜਾ ਪੜਿਆ ਸਹੀ ਮਾਸਟਰ ਲੱਗਿਆ ਬਰਾਬਰ ਵਿੱਚ ਚਲੇ ਗਏ ਵਿਚਾਰੇ ਸਾਡੇ ਪਿੰਡ ਆ ਗਿਆ ਉਹ ਥਾਣੇਦਾਰ ਅਸਲਾ ਜਮਾ ਕਰਾਉਣ ਲੱਗੇ ਜੀ ਹਕੂਮਤ ਉਹ ਆ ਗਿਆ ਕਹਿੰਦਾ ਖਾਨ ਸਾਹਿਬ ਮੈਂ ਤੁਹਾਨੂੰ ਕੀ ਕਹਾਂ ਪਿੰਡ ਨਾਲ ਲੱਗੇ ਤੁਹਾਨੂੰ ਅਗਲਾ ਕੱਲ ਟੁੱਟੀਆਂ ਫੁੱਟੀਆਂ ਚਰੀਆਂ ਮਾੜੇ ਮਾੜੇ ਘੋੜੀਆਂ ਹੋਈਆਂ ਦੇ ਮੈਂ ਬਾਬਾ ਦਾ ਬੁਰਾ ਕਰ ਐਸਾ ਤੱਕ ਸਹਿ ਲੋ ਅੱਛਾ ਚੰਗੇ ਸਨ ਚੰਗੇ ਸਨ ਜਿਹੜਾ ਬਸੰਦੇ ਦੇ ਸਿੱਖ ਮੁਸਲਮਾਨ ਵੀ ਸਿੱਖਾਂ ਮਾੜਾ ਗਏ ਹਰ ਪਿੰਡਾਂ ਦੇ ਦੁਆਲੇ ਚੌਧਰੀ ਬਣੇ ਬੈਠੇ ਹੋਏ ਲੋਕਾਂ ਦਾ ਡੰਗਰ ਨੀਚੇ ਚੜ੍ਹਦੇ ਡੰਗਰ ਦਾ ਖੋਲ ਕੇ ਹੁਣ ਸਹੀ ਅਜਾ ਨਾਰ ਚੋਰੀਆਂ ਨੇ ਬਚਾਰੀਆਂ ਕਰਦੇ ਬਾਹਰ ਲੁੱਟਾ ਮਾਰਨ ਫੇਰੀਆਂ ਕਰ ਲੈਂਦੇ ਤੇ ਇਹਦਾ ਹੁਣ ਮਾਰੇ ਦੇ ਕਾਬੂ ਹੋਏ ਨੇ ਸਹੀ ਹੋ ਗਿਆ ਉਜਾੜਿਆਂ ਤੋਂ ਪਹਿਲੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡਾ ਪਿੰਡ ਉਜੜ ਚੱਲਾ ਆਗਲੋ ਜਿਹੜੇ ਹਾਂਜੀ ਸਿੱਧੂ ਬਣਾ ਹਾਂਜੀ ਉਹ ਲੜਦੇ ਨੇ ਸਿੱਖਾਂ ਆਏ ਨੇ ਲੜੇ ਅਸੀਂ ਰਾਤ ਨੂੰ ਖੜੇ ਰਹੇ ਇਸ ਪਾਸੇ ਰਾਤ ਨੂੰ ਸੌਂਦਾ ਨਹੀਂ ਤਾਂ ਕੋਈ ਸਹੀ ਨਾ ਖੜੀ ਅੰਦਰ ਬਾਹਰ ਨਾਲ ਪਹਿਰਾ ਦਿੰਦੇ ਸੀ ਹਾਂ ਪਹਿਰੇ ਖੜਾ ਉਹ ਦੋ ਬੰਦੇ ਆਏ ਉਹ ਕਹਿਣ ਲੱਗੇ ਅਸੀਂ ਸਾਨੂੰ ਕੁਛ ਨਾ ਕਿਹਾ ਆ ਗਏ ਸਾਡੇ ਕੋਲ ਨੇ ਆ ਗਏ ਕਹਿਣ ਲੱਗੇ ਅਸੀਂ ਤਾਂ ਕਹਿੰਦੇ ਆ ਜਦੋਂ ਆਏ ਅਸੀਂ ਕਹਿੰਦੇ ਸਾਰਾ ਪਿੰਡ ਮਾਰਤਾ ਅਸੀਂ ਜਗ੍ਹਾ ਬਚੇ ਹੋਏ ਆਂਡੂ ਹਾਂ ਕਹਿੰਦੇ ਤੁਸੀਂ ਨਹੀਂ ਚਾਹੁੰਦੇ ਲੜਾਈ ਕੋਈ ਨਹੀਂ ਹੈ ਸਿੱਖਾਂ ਦੀ ਫੌਜ ਤੇ ਆਉਂਦੀ ਹੈ ਪੁਲਿਸ ਉਹ ਮਾਰ ਉਹ ਲੋਕਾਂ ਦਾ ਅੱਲਾ ਰਿਹਾ ਸਮਝ ਗੱਲ ਪਾਈ ਜਾਂਦੀ ਥੋੜੀ ਵੱਡਾ ਜ਼ੋਰ ਲੈ ਲੋਕਾਂ ਨੇ ਡੰਗਰ ਨਾ ਆਖਿਆ ਕੋਈ ਵੀ ਡੰਗਰ ਦਾ ਸਾਡੇ ਪਿੰਡ ਜਾ ਦਾ ਕੰਪੀ ਬਣਿਆ ਦਾ 5-7 ਪਿੰਡ ਆਏ ਬਾਹਰੋਂ ਆਏ ਕੋਈ ਮੁਸਲਮਾਨ ਕੋਈ ਰਾਜਪੂਤ ਹੁੰਦਾ ਆਜ ਤੇ ਕਾਕਾ ਦਾ ਜਮਾਈ ਆਇਆ ਸਾਰਾ ਪਿੰਡ ਆਪਣੇ ਪਿੰਡ ਆ ਸਾਰਾ ਸਭ ਕਹਿਣ ਲੱਗਾ ਦਾਣੇ ਚੱਕ ਲਓ ਕੱਪੜਾ ਚੱਕ ਲਓ ਹੋਰ ਕੋਈ ਚੀਜ਼ ਨਾ ਚੱਕੇ ਡੰਗਰ ਨਾ ਕੇ ਗੜਿਆਂ ਸੱਟ ਕੇ ਚੱਲ ਇੱਕ ਮੇਲ ਨਹੀਂ ਥਾ ਬਾਬਾ ਜਿੱਥੇ ਸਾਰੇ ਰਾਤ ਹੀ ਨਾ ਨਹੀਂ ਪਾਇਆ ਤੇ ਬੜੇ ਰਾਹ ਕੱਚੇ ਰਹੇ ਬੜੇ ਮਰ ਕੇ ਉੱਥੇ ਜਾ ਕੇ ਉਹਨਾਂ ਨੇ ਰੋਕਤਾ ਠਾਣੇਦਾਰ ਦਾ ਉੱਥੇ ਬਲ ਠਾਣੇਦਾਰ ਨੇ ਰੋਕਤਾ ਕਹਿਣ ਲੱਗਾ ਆਏਗਾ ਹੁਕਮ ਲਿਆਵਾਂਗੇ ਤਾਂ ਨੰਗਣ ਦਾ ਮੈਂ ਜੀਪ ਦੀ ਇੱਕ ਬੰਦੇ ਉਹ ਜੀਪ ਹੀ ਆਈ ਉੱਥੇ ਗਿਆ ਉਹਨੇ ਫੌਜ ਤੇ ਪੁਲਿਸ ਗਲਤੀ ਕਰਨ ਜਾ ਲਿਆ ਹੱਕ ਲਿਆ ਫਿਰ ਵੀ ਰਾਤ ਉੱਥੇ ਕੱਟੀ ਬਿਠਾਲੇ ਰਾਤ ਬਿਠਾਲਾ ਤਾਂ ਫਿਰ ਦੂਜੇ ਦਿਨ ਉੱਥੇ ਗਿਆ ਕੋਟਲ
ਉਹ ਧੱਕਾ ਧੋਖਾ ਖਾ ਕੇ ਪੜ ਗਿਆ ਜੀ ਨਾ ਤਾਂ ਬਾਗ ਆਏ ਸਿੱਖਾਂ ਨੇ ਤੁਹਾਨੂੰ ਕੁਝ ਨਹੀਂ ਕਿਹਾ? ਸਿੱਖਾਂ ਨੇ ਕੀ ਕਿਹਾ ਸੀ ਜਾ ਬੜੇ ਤੈਨੂੰ ਦੱਸਿਆ ਮੁਸਲਮਾਨ ਹੋਇਆ ਸੀ ਉਹਨੇ ਨਾ ਸਿੱਖ ਮਾਰਨ ਤਾਂ ਨਾ ਮੁਸਲਮਾਨ ਮਾਨ ਕਿਹੜੀ ਰਿਆਸਤ 'ਚ ਬੜੇ ਸੀ? ਹਾਂਜੀ ਕਿਹੜੀ ਰਿਆਸਤ 'ਚ ਬੜੇ ਸੀ ਤੁਸੀਂ? ਮਲੇ ਕੋਲਾ ਅੱਛਾ ਰਿਆਸਤ ਮਲੇ ਕੋਲਾ ਆ ਸਾਡੇ ਨਾਲ ਨਹੀਂ ਗਏ ਇਹ ਕੋਈ ਪਿੰਡ ਲੱਗਦਾ ਸਾਡਾ ਹੋਰ ਸਾਰੇ ਸਿੱਖਾਂ ਦਾ ਪਿੰਡ ਹੈ ਤੇ ਕਿੰਨੀ ਦੇਰ ਰਹੇ ਤੁਸੀਂ ਮਲੇਰਕੋਟਲਾ 'ਚ? ਹਾਂਜੀ ਕਿੰਨੀ ਦੇਰ ਰਹੇ ਤੁਸੀਂ ਉੱਥੇ? ਕਿਥੇ ਕੋਟਲੇ ਹਾਂਜੀ ਤਿੰਨ ਚਾਰ में कुछ दुनिया ट्रक ट्रकों में आई गई कोई जाई गई कोई देवा चार महीने से कोले बैठे रहे चार आने सर ਕੀ ਖਾਂਦੇ ਸੀ? बकरा ਖਾਂਦੇ ਕੀ ਸੀ? और खाते से आटा दाना मुले खाते से पैसे पूरे रह गए थे ਲੁੱਟਿਆ ਤੇ ਨਹੀਂ ਤੁਹਾਨੂੰ ਕਿਸੇ ਨੇ? ਲੁੱਟਿਆ ਤੇ ਨਹੀਂ ਕਿਸੇ ਨੇ ਤੁਹਾਨੂੰ? नहीं राशन रुसन कोई नहीं कहने पे देता ले आए शहर के लोग जानते थे उन्होंने सानू फड़ के अपने अंदर ही ले गए अपना खाते पकाते फिर ਉਸ ਤੋਂ ਬਾਅਦ ਫਿਰ ਕਿੱਦਾਂ ਨਿਕਲੇ? ਕਿੰਨੇ ਦਿਨਾਂ ਬਾਅਦ ਫਿਰ ਪਾਕਿਸਤਾਨ ਆਏ? किन्ने दिन बाद ਹਾਂਜੀ 3-4 महीने बाद आया तो अज का नांगे थे पो भी नहीं गया ਅੱਛਾ ਸਿਆਲਾਂ ਨੂੰ ਆਏ ਹੋ? यार इधर आए ਕਿੱਥੇ ਆ ਕੇ ਬੈਠੇ ਕਿ ਇੱਥੇ ਜਾ ਕੇ ਤੁਸੀਂ? बच्चे की बैठे ਬੁੱਚੇ ਕੀ ਸਾਰਾ ਪਿੰਡ? सारा ही पिंड बड़ा पिंड था उत्थे हाय सब पल्ले 3-4-5 घर रह गए ਅੱਛਾ ਜ਼ਮੀਨ ਤੁਹਾਨੂੰ ਪੂਰੀ ਮਿਲੀ? ਜ਼ਮੀਨ ਕਿੰਨੀ ਕੁ ਮਿਲੀ ਤੁਹਾਨੂੰ? ਜ਼ਮੀਨ ਹਾਂਜੀ ਉੱਥੇ ਇੱਥੇ ਆ ਕੇ ਇੱਥੇ ਆ ਕੇ ਬੰਦਾ ਦਾ ਢਾਈਆਂ ਮਰਬਿਆਂ ਦੇ ਪੰਜ ਦਿਨ 20 ਢਾਈਆਂ ਮਰਬੇ ਸੇ 2.5 ਮਰਬਿਆਂ ਦੇ ਜ਼ਮੀਨ 20 ਕਿੱਲੇ 40 ਕਿੱਲੇ ਸੀ ਬਸ ਸਹੀ 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 ਘੱਟ ਕਰਤੀ ਜ਼ਮੀਨ ਮਲੇਰ ਕੋਲ ਰਿਆਸਤ ਚ 5-7 ਪਿੰਡ ਥੇ ਰਾਜਪੂਤਾਂ ਦੇ ਅੱਛਾ ਉਹਨੇ ਵੀ ਨਹੀਂ ਉੱਠਣ ਦਿੱਤੇ ਉੱਥੇ ਹੀ ਬੈਠੇ ਨੇ? ਉੱਥੇ ਹੀ ਬੈਠੇ ਤੁਹਾਨੂੰ ਨਹੀਂ ਕਿਹਾ ਉਹਨੇ ਕਿ ਬਹਿ ਜਾਓ ਇੱਥੇ ਬਾਹਰ? ਬਥੇਰਾ ਜਬਰ ਅੱਛਾ ਉਹਨਾਂ ਨੇ ਬਥੇਰਾ ਜਬਰ ਲਾਇਆ ਅਸੀਂ ਜਾਨੇ ਅਸੀਂ ਸਿੱਖਾਂਗੇ ਇੱਥੇ ਲੈ ਰਹੀ ਹੈ ਹੁਣ ਸਾਨੂੰ ਬੜਾ ਜਬਰ ਲਾਇਆ ਉਹਨਾਂ ਨੇ ਵੀ ਨਾ ਜਾ ਸਿੱਖਾਂ ਨਾਲ ਕਿਵੇਂ ਦੇ ਤਲਕਾਤ ਸੀ ਤੁਹਾਡੇ? ਹੈ ਸਿੱਖਾਂ ਨਾਲ ਕਿਵੇਂ ਦੇ ਤਲਕਾਤ ਸੀ? ਸਿੱਖਾਂ ਦਾ ਹਾਂਜੀ ਪਿੰਡ ਹਾਂਜੀ 4 ਸਵੇਰੇ ਸਿੱਖਾਂ ਦੇ ਪਿੰਡ ਮੇਲ ਜੋਲ ਹੈਗਾ ਸੀ ਉਹਨਾਂ ਨਾਲ? ਆਉਣਾ ਜਾਣਾ ਹੈਗਾ ਸੀ ਉਹਨਾਂ ਦੇ ਨਾਲ? ਹਾਂ ਸਭ ਕੁਝ ਜਾਣਦੇ ਵਿਆਹ ਸ਼ਾਦੀਆਂ ਤੇ ਨਹੀਂ ਜਾਂਦੇ ਉਹ ਚੀਜ਼ ਰਹਿੰਦਾ ਸਾਡਾ ਘਰ ਪਾਸੇ ਸਭ ਕੁਝ ਆਪ ਫਿਰਦੇ ਵੇ ਜਤਨ ਤੋਂ ਕੋਈ ਇਹ ਰਾਜ ਜਾਵੇ ਪਾਕਿਸਤਾਨ ਮਨਾ ਜਾਵੇ ਕੰਮ ਖਰਾਬ ਹੋਇਆ ਹੈ ਫਿਰ ਕਹਿੰਦੇ ਮੈਂ ਰਹਾ ਸੀ ਜਾਂ ਰਹਾ ਪਿਆ ਨਾ ਬਹੁਤ ਮੁੰਡੇ ਰਹੇ ਗੱਡੇ ਹੁੰਦੇ ਨੇ ਅਸੀਂ ਜਾ ਕੇ ਸਵੇਰ ਬਾਅਦ ਹਾਂ ਭਾਦੋਂ ਸੀ ਨਾ ਜਦੋਂ ਵਾਲਾ ਪਿਆ ਲੈ ਕੇ ਗਿਆ ਪੱਠਿਆਂ ਨੂੰ ਪੱਠਿਆਂ ਨੂੰ ਲੈ ਕੇ ਗਿਆ ਸਿੱਖਾਂ ਘਰਾ ਸਿੱਖਾਂ ਘਰੇ ਨਾ ਭਗਤਾ ਮੈਂ ਕਿਹਾ ਭਗਤ ਆ ਜਾ ਕਹਿੰਦਾ ਮਾਂ ਮਹਾਰਾਜ ਹੁਣ ਤੁਸੀਂ ਸਾਡੇ ਕੋਲ ਨਾ ਆਏ ਅਸੀਂ ਤੁਹਾਡੇ ਕੋਲ ਨਹੀਂ ਆਉਣਾ ਹੁਣ ਉਹ ਬਾਹਰ ਚਲਿਆ ਗਿਆ ਤੁਸੀਂ ਇੱਥੇ ਬਾਹਰ ਆਏ ਨਾ ਬਾਹਰ ਨਾ ਆਇਓ? ਬਾਹਰ ਨਾ ਆਇਆ ਮਰਦ ਮਾਰਾ ਚਲੋ ਅਸੀਂ ਆ ਗਏ ਭਾਈ ਆ ਗਏ ਆਪਣੇ ਚੁੱਪ ਕਰ ਆਏ ਫਿਰ ਸਿੱਖ ਤੋਂ ਕਹਿੰਦਾ ਮੇਰੇ ਬਾਰੇ ਦੇ ਫਿਰ ਵੀ ਸਿਰੇ ਦੇ ਚੰਗੇ ਰਹੇ ਸਿੱਖ ਬਾਈ ਵੀ ਤੁਸੀਂ ਰਾਹ 'ਚ ਕੀ ਵੇਖਿਆ? ਹਾਂਜੀ ਰਾਹ 'ਚ ਕੀ ਵੇਖਿਆ? ਇੱਥੇ ਰਾਹ 'ਚ ਰਾਜ ਜਾਦਨ ਮੈਨੂੰ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਅਸੀਂ ਆ ਜੀ ਰਿਆਸਤ ਚ ਗਏ ਬੰਦੇ ਮਰੇ ਵੇਖੇ? ਨਹੀਂ ਹਾਂ ਬੰਦਾ ਨਾ ਬੰਦਾ ਸੀ ਕੋਈ ਨਹੀਂ ਦੇਖਿਆ ਮਰੇ ਇੱਥੇ ਆ ਕੇ ਮਰਿਆ ਦੇਖਿਆ ਕਿੱਥੇ? ਪਾਕਿਸਤਾਨ ਚ ਰੋਜ਼ੇ ਫਰਦਾ ਕੋਈ ਕਿਤੇ ਮਰਿਆ ਪਿਆ ਕੋਈ ਕਿਤੇ ਮਰਿਆ ਪਿਆ ਸਹੀ 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 ਇੱਥੇ ਆ ਕੇ ਰੋਟੀ ਕਿੱਥੋਂ ਖਾਂਦੇ ਸੀ? ਜਦੋਂ ਇੱਥੇ ਆਏ ਹੋ ਤੇ ਉਹ ਰਾਹ 'ਚ ਰੋਟੀ ਕਿੱਥੋਂ ਖਾਂਦੇ ਸੀ? ਰਾਹ ਕਿੱਥੇ ਗਏ ਟਰੱਕਾਂ ਦੇ ਅਸੀਂ ਤੁਰ ਕੇ ਨਹੀਂ ਆਏ ਹਾਂਜੀ
ਜਾਂ ਰੇਲ ਗੱਡੀ 'ਚ ਜਾਂ ਆਪਣਾ ਟਰਕਾ ਸੇ ਦਾਣ ਉੱਥੇ ਬੁੱਸੇ ਕੇ ਮਾਰਾ ਨੇ ਲੈ ਕੇ ਰੱਖ ਲੈ ਸਾਡੇ ਲੈਂਦਾ ਨਾ ਕੋਈ ਮੂੰਜੀ ਦੇ ਆ ਜਿਹੜਾ ਇਹਦਾ ਬਾਪ ਆ ਮੇਰਾ ਮਾਮਾ ਦਾ ਜਮੀਲ ਅੱਜ ਇੱਥੇ ਮੁੰਡਾ ਪਿਆ ਅੱਛਾ ਅੱਛਾ ਉਹਨੇ 7 ਮਣ ਮੰਜੀ ਦਿੱਤੀ ਮੈਨੂੰ ਕਾਨ ਲਾ ਲਿਜਾ ਕੇ ਚਾਵਲ ਕਢਾ ਦੋ 7 ਮਣ ਮੰਜੀ ਦਿੱਤੀ ਜਾ ਕੇ ਮੈਂ ਕਿਹਾ ਚਾਵਲ ਕਢਾ ਲਓ ਮਸ਼ੀਨਾਂ ਦੀਆਂ ਇੰਜਨ ਲਾਇਆ ਤੇ ਲੋਕਾਂ ਨੇ ਉਹ ਚਾਵਲ ਜੋ ਕਢਾ ਲੈ ਕਣਕ ਲਿਆਂਦੀ ਮੈਨੂੰ ਕਹਿਣਾ ਪੱਟੀ ਤੇ ਰਾਜਪੂਤ ਨੇ ਪੱਟੀ ਬੜਾ ਪਿੰਡਾਂ ਦਾ ਪਿੰਡ ਮਾਲ ਕਰਨ ਉਹ ਆ ਗਿਆ ਵਾ ਬੜਾ ਹਸਾਨ ਖਾਂ ਬਾਬਾ ਨਾ ਉਹ ਆ ਗਿਆ ਤੇ ਸਾਡੇ ਕੋਲ ਸਿੱਖਾਂ ਦਾ ਥਾ ਬੜਾ ਬਣਾਇਆ ਬੈਠਣ ਨੂੰ ਡੇਰਾ ਉੱਥੇ ਆ ਕੇ ਦੇਖ ਕੇ ਖੁਸ਼ ਹੋਇਆ ਬੜਾ ਉਹ ਦੱਸਿਆ ਕਿ ਹਮਾਰੇ नौकर चाकर थे बड़े बंदे भी बड़े बड़े थे सुन कहाँ लगाए वाह वाह मैंने से पता नहीं था मैं तो अपना को बिठाऊंगा मेरी बरात क्या लगा तंग ना हो साढ़े 12 रुपये कणक ला खाए जाओ जिन्हें मैंने अपना गड्ढा जटाना मजारा में सब के कणक का गड्ढा भरा के दे जाना मौजा की चंगा दे 8 दिन जाओ मैं साना चलो रब दे बासा भाई जरा को किसी ने करके देना देना ਸਹੀ ਹੋ ਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।